ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਭ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੇਰੇ ਨਾਲ ਅੱਜ ਦੇ 23 ਸਤੰਬਰ ਦਿਨ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰੀਏ, ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਵੱਲੋਂ ਸੰਸਦ ਕੰਪਲੈਕਸ ਦੇ ਵਿੱਚ ਪ੍ਰਦਰਸ਼ਨ। ਹਾਂਜੀ, ਦੇਖੋ ਇਹ ਸੰਸਦ ਕੰਪਲੈਕਸ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਵਿਰੋਧੀ ਧਿਰਾਂ ਦਾ, ਉਹ ਜਾਰੀ ਰਿਹਾ। ਔਰ ਇਸ ਤੋਂ ਇਲਾਵਾ ਖਬਰ ਇਹ ਵੀ ਸੀਗੀ ਕਿ 5 ਵਜੇ ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਜੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ। ਇਸੇ ਬਿੱਲ ਦੇ ਮੁਤਾਲਕ ਜਿਹੜਾ ਰੌਲਾ ਪਿਆ ਵਾ, ਖੇਤੀ ਆਰਡੀਨੈਂਸ ਜਿਹਨਾਂ ਨੂੰ ਆਪਾਂ ਕਹਿੰਦੇ, ਜੋ ਕਿ ਹੁਣ ਕਾਨੂੰਨ ਬਣ ਚੁੱਕੇ ਆ, ਤੇ ਉਹ ਸ਼ਾਇਦ ਮੁਲਾਕਾਤ ਹੋ ਗਈ ਹੋਏਗੀ। ਤਾਂ ਇਹ ਇੱਕ ਵਿਰੋਧ ਹੈ, ਕਾਫੀ ਇੱਕ ਤਰ੍ਹਾਂ ਨਾਲ ਕਹ ਲਓ ਕਿ ਏਕਤਾ ਹੈ ਵਿਰੋਧੀ ਧਿਰ ਦੇ ਵਿੱਚ। ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਵੱਖੋ ਵੱਖਰੇ ਨਾਅਰੇ ਲਿਖੇ ਹੋਏ ਸੀ ਆਪੋ ਆਪਣੀਆਂ ਧਰਤੀਆਂ ਤੇ, ਬੈਨਰਾਂ ਤੇ, ਕਿ ਸੇਵ ਫਾਰਮਰ, ਸੇਵ ਡੈਮੋਕ੍ਰੇਸੀ ਐਰਾ ਵਗੈਰਾ ਲਿਖਿਆ ਸੀਗਾ। ਤਾਂ ਇਹ ਸਾਰਾ ਕੁਛ ਉਸੇ ਚੱਕਰ ਦੇ ਵਿੱਚ ਹੀ ਹੈ, ਚੱਲੀ ਜਾਂਦਾ ਹੈ। ਪਰ ਜੇ ਆਪਾਂ ਦੇਖੀਏ ਪ੍ਰਦਰਸ਼ਨਾਂ ਦਾ ਸਿਲਸਿਲਾ ਜਿਹੜਾ, ਉਹ ਦੇਰ ਸ਼ਾਮ ਤੱਕ ਵੀ ਸੀ ਉੱਥੇ। ਜਿਹੜੇ ਔਜਲਾ ਸਾਹਿਬ ਹੈਗੇ ਆ ਅੰਮ੍ਰਿਤਸਰ ਤੋਂ, ਜਿਹੜੇ ਮੈਂਬਰ ਪਾਰਲੀਮੈਂਟ, ਕਾਫੀ ਇੱਕ ਜਜ਼ਬਾਤੀ ਤਕਰੀਰ ਕਰਕੇ ਆਏ ਬਹਿਸ ਦੇ ਦੌਰਾਨ। ਉਹਨਾਂ ਨੇ ਝੋਨਾ ਫੜ ਕੇ ਉੱਥੇ ਪ੍ਰਦਰਸ਼ਨ ਕੀਤਾ ਹੱਥਾਂ ਦੇ ਵਿੱਚ। ਇਹ ਖਬਰ ਆ ਰਹੀ ਆ ਹੁਣ ਕਿ ਉਹਨਾਂ ਨੇ ਵੀ ਇਸ ਨਾਯਾਬ ਤਰੀਕੇ ਦੇ ਨਾਲ, ਨਵੇਕਲੇ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕੀਤਾ ਹੈ। ਤੇ ਕਹਿੰਦਾ ਭਾਵ ਇਹ ਆ ਕਿ ਵਿਰੋਧੀ ਧਿਰ ਤੇ ਉੱਥੇ ਏਕੇ ਦੇ ਵਿੱਚ ਨਜ਼ਰ ਆਈ ਆ, ਪਰ ਏਕੇ ਦੇ ਵਿੱਚ ਬਰਕਤ ਨਹੀਂ ਪਈ। ਤੁਹਾਨੂੰ ਪਤਾ ਹੀ ਹੈ ਕਿ ਰਾਜ ਸਭਾ ਦੇ ਵਿੱਚ ਕਿਸ ਤਰ੍ਹਾਂ ਡੈਮੋਕ੍ਰੇਸੀ ਜਿਹੜੀ ਆ ਜੁੰਡਿਆਂ ਤੋਂ ਧੂਕੇ ਪਾਸੇ ਕਰ ਦਿੱਤੀ ਗਈ ਤੇ ਬਿੱਲ ਜਿਹੜਾ ਆ ਉਹ ਇਸ ਦੇਸ਼ ਦੇ ਗਲ 'ਚ ਪਾ ਦਿੱਤਾ। ਹੁਣ ਇਹੀ ਕੁਛ ਕੀਤਾ ਜਾ ਸਕਦਾ, ਇਹੋ ਕੁਛ ਇਹ ਕਰ ਰਹੇ ਆ ਸਿਆਸਤਦਾਨ, ਹੋਰ ਤੇ ਹੁਣ ਬਹੁਤਾ ਵਿਚਾਰਾ ਨਹੀਂ ਵੱਜਣਾ। ਜੋ ਵੀ ਹੈ, ਪ੍ਰਦਰਸ਼ਨ ਜਿਹੜੇ ਆ ਉਹ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਅੱਜ ਜਾਰੀ ਰਹੇ ਆ। ਪ੍ਰਦਰਸ਼ਨਾਂ ਦਾ ਦਿਨ ਕਹਿ ਸਕਦੇ ਆਪਾਂ। ਬੈਂਸ ਬ੍ਰਦਰਸ ਦਿੱਲੀ ਨੂੰ ਕੂਚ ਕਰ ਰਹੇ ਸੀ ਕਿ ਬੰਬੂ ਘਾਟ ਕਾਫਲਾ ਲੈ ਕੇ, ਬੰਬੂ ਘਾਟ ਸਮਝਦੇ ਹੋ ਨਾ, ਕੋਈ ਵਿਰਲਾ ਹੀ ਲਾਉਂਦਾ ਬੰਬੂ ਘਾਟ ਤੇ, ਮਤਲਬ ਕਿ ਮੋਟਰਸਾਈਕਲ ਕਾਫਲਾ, ਤੇ ਉਹ ਸ਼ੰਭੂ ਬੈਰੀਅਰ ਤੇ ਰੋਕ ਲਿਆ। ਮੈਂ ਤੇ ਬੜਾ ਹੈਰਾਨ ਆ ਇੱਕ ਚੀਜ਼ ਤੋਂ, ਤੁਸੀਂ ਦੱਸਿਓ ਜੇ ਕੋਈ ਤੁਹਾਡੇ ਕੋਈ ਗੱਲ ਪਿੰਡ ਪੱਲੇ ਪਵੇ। ਉਹ ਮੋਟਰਸਾਈਕਲਾਂ ਤੇ ਨਿਕਲੇ, ਮੈਂ ਤੇ ਕਿਸੇ ਦੇ ਹੱਥ ਦੇ ਵਿੱਚ ਲੀੜਿਆਂ ਵਾਲਾ ਲਿਫਾਫਾ ਜਾਂ ਬੈਗ ਦੇਖਿਆ ਹੀ ਨਹੀਂ ਹੈ। ਹੁਣ ਇੱਕੋ ਝੱਗੇ ਪਜਾਮੇ ਨਾਲ ਉੱਥੇ ਕਿੰਨੇ ਕੁ ਦਿਨ ਮੋਰਚੇ ਲੱਗਣੇ ਆ, ਇਹ ਮੈਨੂੰ ਸਮਝ ਨਹੀਂ ਆ ਰਿਹਾ। ਜੇ ਕਾਂਗਰਸੀਆਂ ਦੀ ਗੱਲ ਕਰੀ, ਉਹ ਵੀ ਪਰਸੋਂ ਚੌਥ ਕਹਿੰਦੇ ਕਿ ਚੱਲੇ ਅਸੀਂ ਟਰੈਕਟਰ ਲੈ ਕੇ ਦਿੱਲੀ, ਟਰੈਕਟਰ ਉੱਧਰ ਨੂੰ ਕਰ ਦਿੱਤੇ ਸਾਰੇ ਉਹਨਾਂ ਨੇ। ਫਿਰ ਰਾਹ ਦੇ ਵਿੱਚ ਸ਼ੰਭੂ ਬੈਰੀਅਰ ਤੇ ਉਹਨਾਂ ਨੇ ਬੈਰੀਕੇਡਿੰਗ ਕਰਕੇ ਰੋਕ ਲਿਆ। ਤੇ ਇੱਧਰੋਂ ਪੰਜਾਬ ਵਾਲੀ ਸਾਈਡ ਤੋਂ ਜਿਹੜੇ ਤੇ ਹੁਣ ਮਹਿੰਗੇ ਟਰੈਕਟਰ ਸੀ, ਜੌਨ ਡੀਅਰ ਵਗੈਰਾ, ਜਿਹਨਾਂ ਤੇ ਵਧੀਆ ਬੂਫਰ ਲੱਗੇ ਸੀ, ਢੱਕ ਢੱਕ ਮਿਊਜ਼ਿਕ ਕਰਦਾ ਸੀਗਾ, ਉਹ ਤੇ ਟਰੈਕਟਰ ਪਿੱਛੇ ਰਹਿ ਗਏ। ਇੱਕ ਟੁੱਟਾ ਜਿਹਾ ਆਸ਼ਾ ਟਰੈਕਟਰ, ਜਿਹਨੂੰ ਆਸ਼ਰ ਵੀ ਕਹਿੰਦੇ ਆ, ਉਹ ਅੱਗੇ ਚੱਲ ਜਾਂਦਾ ਤੇ ਉਹਨੂੰ ਅੱਗ ਲਾ ਦਿੰਦੇ ਆ। ਕਮਾਲ ਦੀ ਗੱਲ ਤੇ ਮੁੜ ਕੇ ਕੋਈ ਸਾਈਨ ਬਣਾਉਂਦੇ ਆ। ਇਹ ਕੀ ਚੱਲਦਾ ਪਿਆ? ਉਹਨਾਂ ਚੋਂ ਵੀ ਕਿਸੇ ਦੇ ਕੋਲ ਕੋਈ ਬੈਗ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਦਿੱਲੀ ਕਾਹਦੇ ਨਾਲ ਚੱਲੇ ਹੋ? ਅੱਗੇ ਹੁੰਦਾ ਕੀ ਸੀਗਾ ਕਿ ਜਦੋਂ ਇਸ ਤਰ੍ਹਾਂ ਕਿਸਾਨ ਯੂਨੀਅਨਾਂ ਜਾਂ ਰਾਜਨੀਤਿਕ ਧਿਰਾਂ ਗ੍ਰਿਫਤਾਰੀ ਵਾਸਤੇ ਕਾਲ ਦਿੰਦੀਆਂ ਹੁੰਦੀਆਂ ਸੀ ਨਾ ਕਿ ਆਓ ਜੇਲਾਂ ਭਰੀਏ, ਤੇ ਉਹ ਸਭ ਤੋਂ ਪਹਿਲਾਂ ਲੀੜੇ ਹੀ ਚੈੱਕ ਕਰਦੀਆਂ ਸੀ ਵਰਕਰ ਦੇ ਕਿ ਹਾਂ ਭਾਈ ਕਿੰਨੇ ਦਿਨਾਂ ਦਾ ਅਰੇਂਜਮੈਂਟ ਕਰਕੇ ਆਇਆ। ਇਹ ਥੋੜੀ ਹੈ ਕਿ ਮੂੰਹ ਚੁੱਕ ਕੇ ਕੋਈ ਆ ਗਿਆ ਗਾਂ ਉੱਤੇ ਕਿਤੇ ਨਸ਼ੋਏ ਤੇ ਥੋੜੀ ਚੱਲੇ ਆ ਤੁਸੀਂ ਕਿ ਭਾਈ ਜਾਂਦੇ ਆ ਲੀੜੇ ਲੂੜੇ ਉਸੇ ਨਾਲ ਹੀ ਮੁੜ ਆਓਗੇ ਤੁਸੀਂ। ਹੋ ਸਕਦਾ 4 ਦਿਨ ਤੁਹਾਨੂੰ ਅੰਦਰ ਵੀ ਲਾਉਣੇ ਪਏ। ਤਾਂ ਇਹ ਤੇ ਚਲੋ ਇੱਕ ਐਸੀ ਗੱਲ ਆ ਜਿਹਨੂੰ ਕੋਈ ਬਹੁਤਾ ਸੀਰੀਅਸਲੀ ਨਹੀਂ ਜਾਊਗਾ। ਪਰ ਦੂਜੀ ਗੱਲ ਜਿਹੜੀ ਆ, ਤੇ ਹੁਣ ਦੇਖੋ ਦਿੱਲੀ ਨੂੰ ਹਰੇਕ ਪੈਂਦਾ ਕਿ ਮੈਂ ਦਿੱਲੀ ਚੱਲਿਆ, ਮੈਂ ਦਿੱਲੀ ਚੱਲਿਆ,
ਤੇ ਰਾਤ ਦੇ ਹਨੇਰੇ 'ਚ ਕਿਉਂ ਨਹੀਂ ਨਿਕਲਦੇ? ਇਹਨਾਂ ਕੋਲ ਤੇ ਗੱਡੀਆਂ ਬਹੁਤ ਨੇ, ਰਾਤ ਨੂੰ ਕੌਣ ਰੋਕਦਾ? ਚਲ ਜਾਓ ਦਿੱਲੀ, ਉੱਥੇ ਕੀ ਹੈ? ਦਿੱਲੀ ਜਾ ਕੇ ਜਿਹੜੇ ਦਿੱਲੀ 'ਚ ਮੈਂਬਰ ਪਾਰਲੀਮੈਂਟ ਬੈਠੇ ਆ, ਉਹਨਾਂ ਨੇ ਦੱਸੋ ਉੱਥੇ ਕਿਹੜਾ ਲਾਲ ਕਿਲ੍ਹਾ ਢਾਹ ਦਿੱਤਾ? ਰੌਲਾ ਪਾਉਣਾ, ਰੌਲਾ ਤੁਸੀਂ ਪਾਉਣਾ। ਮੈਂ ਅੱਗੇ ਵੀ ਕਿਹਾ, ਮੈਂ ਹੁਣ ਵੀ ਕਹਿੰਦਾ ਕਿ ਜੇ ਦਿੱਲੀ ਜਾਣਾ ਹੋਵੇ ਕਿਸੇ ਨੇ, ਤੇ ਤੁਸੀਂ ਚੁੱਪ ਕਰਕੇ ਐਂ ਕਰੋ ਕਿ ਇੱਕ ਟਰੈਕਟਰ ਸੁਖਬੀਰ ਸਿੰਘ ਬਾਦਲ ਅੱਗੇ ਲਾ ਲਵੇ, ਫੋਰਡ ਜਿਹਦੇ ਤੇ ਫੋਟੋ ਅਕਸਰ ਖਿਚਾਉਂਦੇ ਮੀਆਂ ਬੀਬੀ, ਅੱਗੇ ਉਹ ਲਾ ਲੈਣ, ਟਰਾਲੀ ਦੇ ਵਿੱਚ 5 ਦਾਣੇ ਰੱਖ ਲੈਣ, ਫਿਰ ਪਿੱਛੇ ਆਵੇ ਸ਼ੂਕ ਦਾ 9/11 ਕੈਪਟਨ ਅਮਰਿੰਦਰ ਸਿੰਘ ਦਾ, ਫਿਰ ਭਗਵੰਤ ਮਾਨ ਦਾ ਸਵਰਾਜ ਆ ਜੇ। ਸਵਰਾਜ ਤੁਹਾਨੂੰ ਪਤਾ ਹੀ ਆਮ ਆਦਮੀ ਪਾਰਟੀ ਦਾ ਨਾਅਰਾ ਵੀ ਹੈ, ਸਵਰਾਜ ਟਰੈਕਟਰ ਉਹ ਖਿੱਚ ਦੇਵੇ, ਤੇ ਬਾਕੀ ਜਿਹੜੇ ਰਹਿ ਗਏ ਪ੍ਰਗਟ ਸਿੰਘ, ਬੈਂਸ ਜਾਂ ਹੋਰ ਸਿੱਧੂ ਵਰਗੇ, ਉਹ ਇੱਕ ਕੋਈ ਬਾਈਲੈਰਸ ਹਿੰਦੁਸਤਾਨ ਕੋਈ ਪੁਰਾਣਾ ਟਰੈਕਟਰ ਦੇਖ ਲੈਣ, ਇੱਕ ਦੇ ਪੂਰੇ ਆ ਜਾਣੇ ਸਾਰੇ, ਖਹਿਰਾ ਸਾਹਿਬ ਵਰਗੇ ਇੱਕ ਦੇ ਬਹਿ ਜਾਣ, ਉਹਨਾਂ ਦੀ ਤੇ ਮੱਤ ਮਾੜੀ ਮੋਟੀ ਮਿਲਦੀ ਆ। ਮਤਲਬ ਕਿ ਇੱਥੇ ਕੋਈ ਰੋਕੂਗਾ ਤੇ ਘੱਟੋ ਘੱਟ ਪਤਾ ਤੇ ਲੱਗੂਗਾ ਕਿ ਹਾਂ ਭਾਈ ਇਹ ਕਿਸਾਨ ਹੈ, ਕਿਉਂਕਿ ਇਹ ਸਾਰੇ ਕਹਿੰਦੇ ਕਿ ਅਸੀਂ ਕਿਸਾਨ ਆ। ਕਿਸਾਨ ਹੈ ਤੇ ਕਣਕ ਤੇ ਇਹਨਾਂ ਦੇ ਘਰਾਂ 'ਚ ਹੋਏਗੀ, ਉਹ ਤੋਂ ਕੱਢ ਕੇ ਰੱਖ ਲੈਣ ਕਣਕ, ਕਿ ਓਪਨ ਮਾਰਕੀਟ ਹੈ, ਤੇ ਓਪਨ ਮਾਰਕੀਟ ਦਿੱਲੀ ਦੇ ਵਿੱਚ ਵੀ, ਅਸੀਂ ਦਿੱਲੀ 'ਚ ਕਣਕ ਵੇਚਣ ਚੱਲੇ ਆ। ਦੱਸੋ ਕੌਣ ਰੋਕੂਗਾ? ਦੱਸੋ ਕੌਣ ਰੋਕੂਗਾ? ਜੇ ਰੋਕਣਗੇ ਤੇ ਖਬਰ ਨਾ ਬਣੂ ਸਾਡੀ ਕੌਮੀ ਪੱਧਰ ਤੇ ਕਿ ਹਾਂਜੀ ਉਹ ਕੈਪਟਨ ਅਮਰਿੰਦਰ ਸਿੰਘ ਤੇ ਦਾਣੇ ਲੈ ਕੇ ਆਉਣ ਡਿਆ ਸੀਗਾ ਮੋਦੀ ਸਾਹਿਬ ਵਾਸਤੇ, ਤੇ ਓਪਨ ਮਾਰਕੀਟ ਦੇ ਵਿੱਚ ਜਾ ਕੇ ਅਸੀਂ ਵੇਚਣੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਇਸ ਤਰ੍ਹਾਂ ਅੱਡੋ ਅੱਡ ਪ੍ਰੋਗਰਾਮ ਦਿੱਤੇ ਜਾ ਰਹੇ ਆ, ਜਿਹੜੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਵੇਖੀਏ ਸੰਘਰਸ਼ ਦੇ ਲਿਹਾਜ਼ ਦੇ ਨਾਲ ਉਹ ਨੁਕਸਾਨ ਕਰ ਰਹੇ ਨੇ ਉਲਟਾ। ਹੁਣ ਆ ਕੀ ਆ, ਮੈਂ ਤੁਹਾਨੂੰ ਦੱਸ ਦਿੰਦਾ ਕਿ ਆਉਣ ਵਾਲਾ ਸਮਾਂ ਜਿਹੜਾ ਬੀਤਦਾ, ਕਿ ਜਿਹੜਾ ਵੀ ਕੋਈ ਮਾੜਾ ਮੋਟਾ ਮਸ਼ਹੂਰ ਬੰਦਾ ਹੈ ਜਾਂ ਜਿਹਦੇ ਨਾਲ 4 ਬੰਦੇ ਤੁਰਦੇ, ਉਹ ਆਪਣਾ ਅੱਡੋ ਅੱਡ ਪ੍ਰੋਗਰਾਮ ਦਊਗਾ। ਇਸ ਤਰ੍ਹਾਂ ਜਿਹੜੀ ਸਟਰੈਂਥ ਆ ਉਹ ਖੁਰਦੀ ਜਾਂਦੀ ਆ। ਕਿੱਥੇ ਲੋਕ ਘੋਲ ਹੁੰਦਾ? ਲੋਕ ਘੋਲ ਦਾ ਮਤਲਬ ਹੈ ਕਿ ਜਿੱਥੇ ਵੱਖ-ਵੱਖ ਪਾਰਟੀਆਂ, ਵਿਭਿੰਨਤਾਵਾਂ, ਵਿਚਾਰਧਾਰਾਵਾਂ, ਉਹ ਸਾਰੀਆਂ ਪਿੱਛੇ ਰਹਿ ਜਾਂਦੀਆਂ। ਲੋਕ ਘੋਲ ਦਾ ਮਤਲਬ ਕਿ ਇੱਕ ਮਕਸਦ ਵਾਸਤੇ ਕੋਈ ਸੰਘਰਸ਼ ਲੜਿਆ ਜਾ ਰਿਹਾ ਹੈ, ਤਾਂ ਹੁਣ ਤੁਸੀਂ ਉਸ ਨੂੰ ਤਾਰੋ ਪੀਟੋ ਕਰ ਰਹੇ ਹੋ। ਜੇ ਤੁਸੀਂ ਸੱਚਮੁੱਚ ਪੰਜਾਬ ਹਿਤੈਸ਼ੀ ਹੋ, ਹਮਾਇਤੀ ਹੋ, ਤਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਹਾਂ ਭਾਈ ਅਸੀਂ ਦਿੱਲੀ ਚੱਲੇ, ਕਣਕ ਲੱਦ ਕੇ, ਅਸੀਂ ਕਿਸਾਨ ਆ, ਸਾਡੀ ਫਸਲ ਅਸੀਂ ਚੈੱਕ ਕਰਨਾ ਚਾਹੁੰਦੇ ਆ ਕਿ ਕਿਤੇ ਕਿਤੇ ਵਿਕ ਸਕਦੀ ਹੈ, ਹਰਿਆਣੇ 'ਚ ਵੀ ਵੇਖਾਂਗੇ, ਦਿੱਲੀ 'ਚ ਵੀ ਵੇਖਾਂਗੇ। ਔਰ ਦੂਜੀ ਗੱਲ ਆ, ਚਲੋ ਇਹ ਵੀ ਗੱਲਾਂ ਛੱਡ ਦਿਓ ਕਿ ਤੁਹਾਨੂੰ ਕਰਨ ਦੀ ਕੀ ਜ਼ਰੂਰਤ ਆ। ਹੁਣ ਦੇਖੋ ਗੱਲ ਤੇ ਇਹ ਆ ਕਿ ਸਾਡਾ ਜਿਹੜਾ ਸੰਘਰਸ਼ ਉਹ ਇਕੱਲੇ ਪੰਜਾਬ ਦੇ ਵਿੱਚ, ਅਸੀਂ ਪੰਜਾਬ ਬੰਦ ਕਰਾਂਗੇ, ਸਾਡੀ ਹੀ ਇਕੋਨਮੀ ਨੂੰ ਨੁਕਸਾਨ ਆ। ਕਿੰਨੇ ਕੁ ਦਿਨ ਕਰ ਲਾਂਗੇ ਅਸੀਂ? 25 ਨੂੰ ਬੰਦ ਆ, ਫਿਰ ਮੁੜ ਕੇ ਕਹਿ ਦੇਣਗੇ ਸੁਖਬੀਰ ਸਿੰਘ ਬਾਦਲ ਉਹਦੀ ਇੱਕ ਦਿਨ ਕਿ ਅਸੀਂ ਕਰਦੇ ਹਾਂ ਪੰਜਾਬ ਬੰਦ, ਫਿਰ ਉੱਠ ਕੇ ਕੋਈ ਹੋਰ ਦੂਜਾ ਤੀਜਾ ਕਹਿ ਦਊਗਾ ਕਿ ਅਸੀਂ ਪੰਜਾਬ ਬੰਦ ਕਰਦੇ ਹਾਂ। ਉਹਦੇ ਨਾਲ ਦਿੱਲੀ ਨੂੰ ਕੀ ਫਰਕ ਪੈਣਾ? ਦਿੱਲੀ ਨੂੰ ਫਰਕ ਤਦ ਪੈਣਾ ਹੈ ਜਦੋਂ ਤੁਸੀਂ ਲਾਮਬੰਦੀ ਕਰੋਗੇ। ਲਾਮਬੰਦੀ ਕਿਸ ਤਰ੍ਹਾਂ ਕਰ ਸਕਦੇ ਹੋ ਕਿ ਵੱਖ-ਵੱਖ ਸਟੇਟਾਂ ਜਿਹੜੀਆਂ ਨੇ, ਕਿਉਂਕਿ ਜਿਹੜਾ ਇੰਡੀਆ ਉਹਦੀ 50 ਕਰੋੜ ਵਸੋਂ ਜਿਹੜੀ ਆ ਉਹ ਖੇਤੀ ਤੇ ਨਿਰਭਰ ਆ। ਔਰ ਦੇਖੋ ਪੰਜਾਬ ਦੇ ਵਿੱਚ ਕੀ ਹੋਇਆ, ਪੰਜਾਬ ਦੀ ਸਾਡੀ 65% ਦੀ ਵਸੋਂ ਖੇਤੀ ਤੇ ਨਿਰਭਰ ਆ। 66 ਸੀਟਾਂ ਸਾਡੀਆਂ ਜਿਹੜੀਆਂ 117 ਚੋਂ ਨਿਰੋਲ ਪੇਂਡੂ ਆ, ਜਿੱਥੇ ਬਹੁਤ ਗਿਣਤੀ ਜਿਹੜੀ ਉਹ ਕਿਸਾਨਾਂ ਦੀ ਆ। ਠੀਕ ਹੈ, ਇਹ ਆ ਗਏ ਨਾ ਮੈਦਾਨ ਦੇ ਵਿੱਚ ਆਪਣੇ ਆਪ ਕਿ ਹਾਂ ਜੀ ਅਸੀਂ ਕਿਸਾਨਾਂ ਦੇ ਨਾਲ ਖਲੋਤੇ ਹਾਂ। ਕਿ ਜੇ ਇਸ ਤਰ੍ਹਾਂ 50 ਕਰੋੜ ਇੱਕ ਕਿਸਾਨ ਵਸੋਂ ਆ ਜਿਹੜੀ, ਉਹਦਾ ਇੱਕ ਬਹੁਤ ਵੱਡਾ ਹਿੱਸਾ, ਸਾਰੀ ਤੇ ਨਹੀਂ ਆਏਗੀ ਕਿਉਂਕਿ ਬਹੁਤ ਸਾਰੇ ਬੀਜੇਪੀ ਦੀ ਵੀ ਸਮਰਥਕ ਹੋਣਗੇ, ਤਾਂ ਚਲੋ ਉਹਦੇ ਵਿੱਚੋਂ ਇੱਕ ਹਿੱਸਾ ਵੀ ਮੰਨ ਲਓ ਆ ਜਾਂਦਾ ਆ, ਤਾਂ ਦੇਖੋ ਤੁਹਾਡੀ ਤਾਕਤ ਜਿਹੜੀ ਉਹ ਕਿੰਨੀ ਵੱਧ ਜਾਏਗੀ। ਤਾਂ ਉਸ ਸੂਰਤ ਦੇ ਵਿੱਚ ਹੁੰਦਾ ਕੀ ਆ ਕਿ ਤੁਸੀਂ ਘੱਟੋ ਘੱਟ ਇੱਕ ਪ੍ਰੈਸ਼ਰ ਬਿਲਡ ਕਰ ਸਕਦੇ ਹੋ। ਜਦ ਤੱਕ ਪ੍ਰੈਸ਼ਰ ਨਹੀਂ ਬਣਾਓਗੇ ਤਦ ਤੱਕ ਕੁਛ ਨਹੀਂ ਵਟਿਆ ਜਾਣਾ। ਸੋ ਲਾਮਬੰਦੀ ਵੀ ਜ਼ਰੂਰੀ ਉਹਦੇ ਵਾਸਤੇ। ਹੁਣ ਦੇਖੋ ਸੀਨੀਅਰ ਲੀਡਰ ਕੌਣ ਆ ਇਸ ਵੇਲੇ ਪੰਜਾਬ ਦੇ ਵਿੱਚ? ਸਭ ਤੋਂ ਸੀਨੀਅਰ ਲੀਡਰ ਕੌਣ ਆ? ਪ੍ਰਕਾਸ਼ ਸਿੰਘ ਜੀ ਬਾਦਲ ਨੇ। ਇਸ ਤੋਂ ਦੂਜੇ ਨੰਬਰ ਤੇ ਕੌਣ ਹੈ? ਕੈਪਟਨ ਅਮਰਿੰਦਰ ਸਿੰਘ ਜੀ ਨੇ। ਔਰ ਦੋਵੇਂ ਹੀ ਬਹੁਤ ਵੱਡੀ ਪਹੁੰਚ ਰੱਖਦੇ ਆ। ਤੇ ਘੱਟੋ ਘੱਟ ਪੰਜਾਬ ਵਾਸੀਆਂ ਨੂੰ ਇਹ ਦੱਸਣ ਕਿ ਹਾਂ ਲਾਮਬੰਦੀ ਵਾਸਤੇ ਉਹ ਕੀ ਕਰ ਰਹੇ ਨੇ, ਉਹਨਾਂ ਕੋਲ ਕੀ ਪ੍ਰੋਗਰਾਮ ਆ। ਸੋ ਜੇ ਤੁਸੀਂ ਇਹ ਚੀਜ਼ਾਂ ਨਾ ਕਰਕੇ ਆਹ ਚੀਜ਼ਾਂ ਕਰ ਰਹੇ ਹੋ ਕਿ ਤੁਹਾਡਾ ਉੱਥੇ ਇੱਕੋ ਸੜਕ ਤੇ ਇੱਕ ਟਰੈਕਟਰ ਮਾਰਚ ਕਰ ਰਿਹਾ ਯਾਲੀ, ਤੇ ਇੱਕੋ ਉਹਦੇ ਤੋਂ ਹਾਰਿਆ ਉਸੇ ਸੜਕ ਤੇ ਮਾਰਚ ਕਰ ਰਿਹਾ ਸੰਦੀਪ ਸਿੰਘ ਸੰਧੂ, ਕਾਂਗਰਸ ਵੱਲੋਂ, ਕੈਪਟਨ ਦਾ ਬਹੁਤ ਨਜ਼ਦੀਕੀ ਮਿੱਤਰ ਆ। ਸੋ ਤੁਸੀਂ ਕੀ ਕਰੋਗੇ ਫਿਰ? ਹੁਣ ਕੀ ਕਰੋਗੇ? ਇਹ ਬਹੁਤ ਵੱਡਾ ਸਵਾਲ ਹੈ। ਇਹਦਾ ਮਤਲਬ ਇਹ ਵੀ ਨਿਕਲਦਾ ਕਿ ਕੱਲ ਨੂੰ ਜੇ ਦੇਖੋ ਜਜ਼ਬਾਤੀ ਹੋ ਕੇ ਸਾਡੇ ਮੁੰਡੇ ਉਧਰ ਨੂੰ ਚੱਲ ਜਾਂਦੇ ਆ, ਉਹ ਤੇ ਪਹਿਲਾਂ ਹੀ ਚਾਹੁੰਦੇ ਆ ਕਿ ਕੋਈ ਨੁਕਸਾਨ ਹੋਵੇ, ਕੋਈ ਹਿੰਸਾਤਮਕ ਕਾਰਵਾਈ ਹੋਵੇ ਤੇ ਚੁੱਪ ਕਰਕੇ ਠੰਡੇ ਹੋ ਕੇ ਬਹਿ ਜਾਣ। ਮੁੜ ਕੇ ਇੰਟਰਨੈਟ ਕਰ ਦੇਣਗੇ ਸਾਡਾ ਬੰਦ ਪਾ ਲਿਓ, ਪੋਸਟਾਂ ਜਿਹੜੀਆਂ ਤੁਸੀਂ ਪਾਉਣੀਆਂ ਕਰ ਲਿਓ, ਪ੍ਰਚਾਰ ਲਵਾ ਲਿਓ, ਸੈਲਫੀਆਂ, ਤੁਹਾਡਾ ਇੰਟਰਨੈਟ ਬੰਦ ਕਰਨਾ। ਮੇਰੀ ਗੱਲ ਯਾਦ ਕਰ ਲਿਓ, ਉਹਨਾਂ ਨੇ ਜਦ ਵੀ ਇੱਕ ਵੀ ਕਿਤੇ ਮੰਨ ਲਓ ਤੁਸੀਂ ਟਰਾਂਸਫਾਰਮਰ ਦਾ ਫਿਊਜ਼ ਵੀ ਉਡਾ ਦਿੱਤਾ ਨਾ, ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡਾ ਇਹ ਪਲੱਗ ਕੱਢਣਾ ਇੰਟਰਨੈਟ ਵਾਲਾ, ਕਿਉਂਕਿ ਇੱਥੋਂ ਹੀ ਸਾਰਾ ਕੁਛ ਚੱਲਣ ਡਿਆ।
ਤੇ ਦੂਜੀ ਚੀਜ਼ ਇਹ ਆ ਕਿ ਮੁੜ ਕੇ ਉਹ ਤੁਹਾਨੂੰ ਉੱਥੇ ਕਰਫਿਊ ਲਾ ਕੇ ਕੁੱਟਣਗੇ, ਉਹ ਮੁੰਡੇ ਛੱਲੀਆਂ ਵਾਂਗੂ ਸਾਡੇ ਉਹ ਜਿਹੜੇ ਆ ਉਹ ਉੱਥੇ ਛੁਲਕਣਗੇ। ਤੇ ਇਹਨਾਂ ਦਾ ਕੀ ਗਿਆ? ਇਹਨਾਂ ਨੇ ਤਾਂ ਸਗੋਂ ਉਲਟਾ ਰਾਜਨੀਤੀ 'ਚ ਲਾਹਾ ਖੱਟਣਾ, ਮਾਹਲੇ 'ਚ ਖੱਟਣੀ ਆ ਕਿ ਹਾਂ ਦੇਖੋ ਜੀ ਅਸੀਂ ਤਾਂ ਤੁਹਾਡੇ ਲਈ ਨਾ ਬਹੁਤ ਕੁਛ ਕੀਤਾ। ਤੇ ਕੀਤਾ ਕਿੱਥੇ ਆ? ਜਿੱਥੇ ਕਰਨ ਵਾਲੀ ਥਾਂ ਆ ਉੱਥੇ ਤੁਸੀਂ ਕਰੋ। ਔਰ ਦੂਜੀ ਗੱਲ ਇਹ ਆ ਕਿ ਤੁਹਾਡੇ ਤੇ ਖਾਸ ਤੌਰ ਤੇ ਦੋ ਰਵਾਇਤੀ ਪਾਰਟੀਆਂ ਤੇ ਬੰਦਾ ਕਰੇ ਕੀ, ਕਿਉਂਕਿ ਤੁਸੀਂ ਰਲਾ ਮਿਲਾ ਕੇ ਜੇ ਦੇਖੋਗੇ ਇਹੀ ਨੁਕਤਾ ਨਿਕਲਦਾ, ਉਹਦਾ ਰਿਜ਼ਲਟ ਇਹੀ ਨਿਕਲਦਾ ਕਿ ਦੋਹਾਂ ਦੀ ਹੀ ਕਿਤੇ ਨਾ ਕਿਤੇ ਇਸ ਮਾਮਲੇ 'ਚ ਰੁਚੀ ਸੀ। ਹਾਂ, ਇਸ ਮਾਮਲੇ 'ਚ ਰੁਚੀ ਕਾਂਗਰਸ ਦੀ ਰਹੀ ਆ, ਪਰ ਉਹ ਪੂਰਾ ਨਹੀਂ ਸੀ ਕਰ ਸਕੀ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਸਪਸ਼ਟ ਬਹੁਮਤ ਨਹੀਂ ਸੀ। ਮੋਦੀ ਸਾਹਿਬ ਕੋਲ ਸਪਸ਼ਟ ਬਹੁਮਤ ਆ ਗਿਆ, ਉਹਨੇ ਕਰਕੇ ਉਹ ਮਰਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਹੁਣ, ਕਹਿੰਦੇ ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸੜਕਾਂ 'ਤੇ, ਸਾਰੇ ਹੀ ਹੁਣ ਸੜਕਾਂ ਹੀ ਮੱਲਣ ਡੇ। ਹਾਂਜੀ, ਮੈਂ ਤੁਹਾਨੂੰ ਦੱਸਿਆ। ਹੁਣ ਤੁਸੀਂ ਆਹ ਚੀਜ਼ ਦੇਖ ਲਓ, ਨਵਜੋਤ ਸਿੰਘ ਸਿੱਧੂ ਵਾਲੀ ਲੈ ਲੈਂਦੇ ਆਪਾਂ। ਨਵਜੋਤ ਸਿੰਘ ਸਿੱਧੂ ਅੱਗੇ ਕਿਸੇ ਮੁੱਦੇ ਤੇ ਬੋਲਿਆ? ਕਸ਼ਮੀਰ ਦੇ ਮੁੱਦੇ ਨੂੰ ਲੈ ਲਓ, ਉਸ ਤੋਂ ਬਾਅਦ ਕਿੰਨਾ ਕੁਛ ਹੋਇਆ ਕਰੋਨਾ ਕਾਲ ਦੇ ਵਿੱਚ, ਕੀ ਕੁਛ ਵਾਪਰਿਆ ਸਭ ਨੂੰ ਆਪਾਂ ਨੂੰ ਪਤਾ ਹੀ ਆ ਨਾ। ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਦਾਨ 'ਚ ਆਉਣਾ ਪਿਆ, ਕਿਉਂਕਿ ਕਿਸਾਨ ਵੋਟ ਬੈਂਕ ਦਾ ਬਹੁਤ ਅਹਿਮੀਅਤ ਵਾਲਾ ਯੋਗਦਾਨ ਹੈ ਰਾਜਨੀਤੀ ਦੇ ਵਿੱਚ। ਚਲੋ ਆ ਗਿਆ, ਖੈਰ ਮਕਦਮ ਆ, ਠੀਕ ਹੈ, ਧੰਨਵਾਦ ਆ। ਪਰ ਹੁਣ ਦੇਖੋ ਕਿਸ ਤਰ੍ਹਾਂ ਦਾ ਮਸਲਾ ਹੈ ਕਿ ਇੱਕੋ ਹੀ ਪਾਰਟੀ ਦੇ ਵਿੱਚ ਪ੍ਰੋਗਰਾਮ ਕਿੰਨੇ ਦਿੱਤੇ ਜਾ ਰਹੇ। ਸੰਦੀਪ ਸਿੰਘ ਸੰਧੂ ਆਪਣੇ ਪੱਧਰ ਤੇ ਆ, ਬਿਰਿੰਦਰ ਸਿੰਘ ਢਿੱਲੋਂ ਹੈ ਜਿਹੜਾ ਇਹਨਾਂ ਦਾ ਯੂਥ ਬ੍ਰਿਗੇਡ ਦਾ ਜਿਹੜਾ ਕਪਤਾਨ ਆ, ਉਹ ਅੱਜ ਇੱਕ ਪ੍ਰੋਗਰਾਮ ਦੇ ਖਲੋਤਾ ਸੀਗਾ ਮੇਰੇ ਖਿਆਲ ਦੇ ਨਾਲ। ਬਿਰਿੰਦਰ ਢਿੱਲੋਂ ਨੇ ਅੱਗੇ ਵੀ ਪ੍ਰੋਗਰਾਮ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਗੇ ਵੀ ਦਿੱਤਾ, ਤੇ ਹੁਣ ਉਹਨਾਂ ਨੇ ਕਿਹਾ ਕਿ 24 ਸਤੰਬਰ ਨੂੰ 8 ਵਜੇ 8 ਮਿੰਟ ਮਸ਼ਾਲ ਮਾਰਚ ਦਾ ਆਯੋਜਨ ਕਰਾਂਗੇ। ਹੁਣ ਇੱਕੋ ਪਾਰਟੀ ਹੈ ਤਾਂ ਉਹਦੇ ਵਿੱਚ ਕੀ ਆ ਕਿ ਸਿੱਧੂ ਸਾਹਿਬ ਅੰਮ੍ਰਿਤਸਰ 'ਚ ਉੱਥੇ ਮੈਦਾਨ 'ਚ ਉਤਰਦੇ ਆ, ਆਉਂਦੇ ਆ ਕਿ ਕਿਸਾਨ ਮੇਰੀ ਪੱਗ ਹੈ, ਕਿਸਾਨ ਮੇਰੀ ਜਾਨ ਹੈ, ਕਿਸਾਨ ਮੇਰੇ ਪ੍ਰਾਣ ਹੈ। ਮੈਂ ਉਦੋਂ ਤੱਕ ਪਿੱਛੇ ਨਹੀਂ ਹਟਾਂਗਾ ਜਦੋਂ ਤੱਕ ਇਹ ਕਿਸਾਨਾਂ ਦੀ ਹੱਕ ਰੱਸੀ ਨਹੀਂ ਹੁੰਦੀ। ਪਰ ਉੱਥੇ ਦੇਖੋ ਕਿ ਗੱਲ ਇਹ ਆ ਕਿ ਕਾਂਗਰਸ ਤੱਕ ਕਿਤੇ ਕੋਈ ਝੰਡਾ ਨਹੀਂ ਹੈ, ਜਿਹੜੇ ਵੀ ਉਹਨਾਂ ਦੇ ਵਰਕਰ ਆਏ ਆ। ਸੋ ਕਹਿਣ ਦਾ ਮਤਲਬ ਕੀ ਆ ਕਿ ਉੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਆ, ਠੀਕ ਆ, ਹੱਕ ਹਕੂਕ ਕਿਸਾਨਾਂ ਦੇ ਕਹਿ ਰਹੇ ਆ, ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰ ਰਹੇ ਆ। ਮੈਂ ਸਮਝਦਾ ਕਿ ਚਲੋ ਹੋ ਸਕਦਾ ਕਿ ਉਹਨਾਂ ਦੀ ਇੱਕ ਭਾਵਨਾ ਵੀ ਹੋਵੇ ਕਿਸਾਨਾਂ ਪ੍ਰਤੀ, ਪਰ ਤੁਸੀਂ ਇਹ ਦੇਖੋ ਨਾ ਕਿ ਨਿੱਜੀ ਸਿਆਸੀ ਮਫਾਦ ਵੀ ਤਾਂ ਹੈ ਨਾ, ਕਿ ਅਸੀਂ ਆਪਣਾ ਜਿਹੜਾ ਨਿੱਜੀ ਵੋਟ ਬੈਂਕ ਆ ਉਹਨੂੰ ਕਿਤੇ ਨਾ ਕਿਤੇ ਨਾਲ ਜੋੜ ਕੇ ਰੱਖਣਾ ਹੈ ਕਿ ਲੋਕ ਇਹ ਨਾ ਆਖਣ ਕਿ ਸਾਰੇ ਸਿਆਸਤਦਾਨ ਮੈਦਾਨ 'ਚ ਸੀ ਤਾਂ ਸਿੱਧੂ ਸਾਹਿਬ ਤੁਸੀਂ ਇਕਾਂਤਵਾਸ ਦੇ ਵਿੱਚ ਕਿਉਂ ਸੀ। ਤਾਂ ਇਹ ਹੈ ਕਿ ਕਾਂਗਰਸ ਦਾ, ਜੇ ਤਾਂ ਕਾਂਗਰਸ ਪਾਰਟੀ ਵੱਲੋਂ ਹੀ ਉਹ ਕਰ ਰਹੇ ਹੁੰਦੇ ਤਾਂ ਉੱਥੇ ਕਾਂਗਰਸ ਦਾ ਬੈਨਰ, ਕਾਂਗਰਸ ਦਾ ਝੰਡਾ ਨਜ਼ਰ ਜ਼ਰੂਰ ਆਉਂਦਾ, ਬਟ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਦਾ ਆਪਣਾ ਨਿੱਜੀ ਇੱਕ ਤਾਕਤ ਪ੍ਰਦਰਸ਼ਨ ਬਣ ਗਿਆ। ਤੇ ਜੇ ਇਹੋ ਜਿਹੀਆਂ ਚੀਜ਼ਾਂ ਕਿ ਰਾਜਨੀਤਿਕ ਵਖਰੇਵੇਂ ਆ ਤੁਹਾਡੇ, ਰਾਜਨੀਤਿਕ ਡਿਸਪਿਊਟ ਆ ਤੁਹਾਡੇ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਵਰਤੋਗੇ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ, ਆੜ ਹੇਠ ਕਿਸਾਨ ਦੀਆਂ ਮੰਗਾਂ ਦੇ ਆੜ ਹੇਠ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਨਹੀਂ ਹੈ। ਇਹ ਠੀਕ ਨਹੀਂ ਹੋਣ ਜਾ ਰਹੀ ਔਰ ਇਹ ਦਿਨੋਂ ਦਿਨ ਹੋਰ ਵੀ ਖਰਾਬ ਹੋਏਗੀ। ਜੀ ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਨਾ ਦੇਣ ਸੰਬੰਧੀ ਬਿੱਲ ਰਾਜ ਸਭਾ ਦੇ ਵਿੱਚ ਹੋ ਗਿਆ ਜੀ ਪਾਸ। ਦੇਖੋ ਇਹਨਾਂ ਨੇ ਨਾ ਬਿੱਲਾਂ ਦੀ ਤੇ ਕੱਢ ਦਿੱਤੀ ਸੁੱਕੀ, ਉਹ ਪੰਜਾਬੀ 'ਚ ਨਹੀਂ ਆਉਂਦੇ ਹੁੰਦੇ ਬਿੱਲਾਂ ਦੇ, ਤਾਂ ਇਹਨਾਂ ਨੇ ਨਾ ਸੁੱਕੀ ਕਰ ਦਿੱਤੀ। ਕਿਉਂਕਿ ਹੁਣ ਜਦੋਂ ਉੱਥੇ ਕੋਈ ਵਿਰੋਧੀ ਧਿਰ ਹੈ ਹੀ ਨਹੀਂ ਹੈ, ਵਿਰੋਧੀ ਧਿਰ ਜਦੋਂ ਹੈ ਹੀ ਨਹੀਂ ਹੈ ਤੇ ਫਿਰ ਉੱਥੇ ਰੁਕ ਤੋਂ ਭੂਮਿਕਾ ਵੀ ਆ। ਇਹਨਾਂ ਨੇ ਮੇਰੇ ਖਿਆਲ ਦੇ ਨਾਲ 3 ਘੰਟਿਆਂ 'ਚ 7 ਬਿੱਲ ਪਾਸ ਕਰ ਦਿੱਤੇ ਸਨ। 3 ਘੰਟਿਆਂ 'ਚ ਦੇ ਦਨਾਦਨ। ਤਾਂ ਇਹਨਾਂ ਨੇ ਹੁਣ ਜਿਹੜਾ ਮਹੱਤਵਪੂਰਨ ਸੀਗਾ ਮੁੱਦਾ ਕਸ਼ਮੀਰ ਦਾ ਪੰਜਾਬੀ ਨਾਲ ਜਿਹੜਾ, ਉਹਦੇ ਵਿੱਚ ਇਹਨਾਂ ਨੇ ਉਹ ਜਿਹੜਾ ਹੈਗਾ ਸੀਗਾ ਐਕਟ, ਯਾਨੀ ਜੰਮੂ ਕਸ਼ਮੀਰ ਸਰਕਾਰੀ ਭਾਸ਼ਾ ਬਿੱਲ 220, ਉਹ ਜ਼ਬਾਨੀ ਵੋਟਾਂ ਨਾਲ ਪਾਸ ਕਰਾ ਲਿਆ, ਬਸ ਗੱਲ ਖਤਮ ਆ। ਉਸ ਤੋਂ ਬਾਅਦ ਜਿਹੜੇ ਹੈਗੇ ਆ ਨਰੇਸ਼ ਗੁਜਰਾਲ ਜੀ, IK ਗੁਜਰਾਲ ਦੇ ਸੁਪੁੱਤਰ, ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਆ, ਹੁਣ ਸੰਸਾਰ ਦੇ ਵਿੱਚ ਨਹੀਂ ਨੇ, ਤਾਂ ਉਹਨਾਂ ਦੇ ਸੁਪੁੱਤਰ ਹੈ ਜਿਹੜੇ ਨਰੇਸ਼ ਗੁਜਰਾਲ, ਉਹਨਾਂ ਨੇ ਜ਼ਰੂਰ ਗੱਲਾਂ ਬਾਤਾਂ ਕੀਤੀਆਂ ਇਸ ਮੁਤਲਕ। ਉਹਨਾਂ ਨੇ ਕੁਛ ਇਤਿਹਾਸਕ ਪਰਪੇਖ ਵੀ ਬੋਲਿਆ ਕਿ ਭਾਈ ਇਹ ਗਲਤ ਕੀਤਾ ਜਾ ਰਿਹਾ ਹੈ, ਸਭ ਕੁਛ ਜਿਹੜਾ ਉਹ ਠੀਕ ਨਹੀਂ ਹੈ। ਪਰ ਹੁਣ ਗਲਤ ਠੀਕ ਦਾ ਨਿਸਤਾਰਾ ਉੱਥੇ ਕਰੂ ਕੌਣ? ਅਸੀਂ ਤੇ ਕਹੀ ਜਾਂਦੇ ਆ ਕਿ ਗਲਤ ਆ, ਹੁਣ ਕੋਈ ਮੰਨੇ ਤੇ ਤਾਂ ਆ ਨਾ। ਅਸੀਂ ਗਲਤ ਨੂੰ ਗਲਤ ਕਹੀਏ ਤਾਂ ਛੱਤੀ ਲੋਕ ਜਿਹੜੇ ਕਾਊਂਟਰ ਕਰਦੇ ਕਿ ਨਹੀਂ ਤੁਹਾਨੂੰ ਕਾਹਦਾ ਪਤਾ ਆ। ਅਸਲ ਦੇ ਵਿੱਚ ਮੋਦੀ ਸਾਹਿਬ ਜੋ ਕਰਦੇ ਪਏ, ਸਹੀ ਕਰਦੇ ਪਏ ਨੇ, ਤੇ
ਨੋਟਬੰਦੀ ਨੂੰ ਵੀ ਸਹੀ ਕਰਾਰ ਦਿੱਤਾ ਹੋਇਆ, ਜਿਹਨੇ ਦੇਸ਼ ਦੀਆਂ ਜੜ੍ਹਾਂ ਜਿਹੜੀਆਂ ਪੋਲੀਆਂ ਕਰ ਰੱਖੀਆਂ ਨੇ। ਇਹਨਾਂ ਨੇ ਤੇ GST ਨੂੰ ਵੀ ਸਹੀ ਕਿਹਾ। ਸੋ ਇਹਨਾਂ ਦੀ ਨਜ਼ਰ ਦੇ ਵਿੱਚ ਤੇ ਤਮਾਮ ਚੀਜ਼ਾਂ ਨੇ ਜਿਹੜੀਆਂ ਉਹ ਸਹੀ ਨੇ, ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਆ। ਹਾਂ ਦੇਖੋ, ਮੈਂ ਅੱਗੇ ਵੀ ਕਿਹਾ ਸੀਗਾ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਿ ਸਾਨੂੰ ਕਿਸੇ ਵੀ ਭਾਸ਼ਾ ਦੇ ਨਾਲ ਐਲਰਜੀ ਨਹੀਂ ਹੈ। ਸਾਡਾ ਪੰਜਾਬੀ ਚੰਡੀਗੜ੍ਹ 'ਚ ਹੋਵੇ ਤੇ ਹਿੰਦੀ ਬੋਲ ਲੈਂਦਾ, ਅਮਰੀਕਾ 'ਚ ਹੋਵੇ ਤੇ ਅੰਗਰੇਜ਼ੀ ਬੋਲ ਲੈਂਦਾ, ਜੇ ਰਾਜ ਕਰਨਵੀਰ ਵਰਗਾ ਬੰਗਲੌਰ 'ਚ ਜਾਵੇ ਤੇ ਉੱਥੇ ਕੰਨੜ ਵੀ ਬੋਲ ਲੈਂਦਾ। ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਕਿਸੇ ਨੂੰ ਕਿਸੇ ਭਾਸ਼ਾ ਦੇ ਨਾਲ ਕੋਈ ਐਲਰਜੀ ਨਹੀਂ ਹੈ। ਹੁਣ ਤੇ ਸਾਡੇ ਮੁੰਡੇ ਕੁੜੀਆਂ ਫਰੈਂਚ ਸਿੱਖੀ ਫਿਰਦੇ ਆ, ਹੋਰ ਬਹੁਤ ਭਾਸ਼ਾਵਾਂ ਦਾ ਗਿਆਨ ਆ, ਬਹੁਤ ਵਧੀਆ ਗੱਲ ਆ। ਪਰ ਤੁਸੀਂ ਇੱਕ ਭਾਸ਼ਾ ਨੂੰ ਹੁਣ ਦੇਖੋ, ਤੇ ਸੂਚੀ ਬਣਾਈ ਤੁਸੀਂ 5 ਜਿਹੜੀਆਂ ਭਾਸ਼ਾਵਾਂ ਉਹ ਸਰਕਾਰੀ ਕਰ ਦਿੱਤੀਆਂ, ਜਿੱਥੇ ਅੱਗੇ ਉਰਦੂ ਸੀਗੀ, ਉਰਦੂ ਨੂੰ ਤੁਸੀਂ ਚੱਕ ਦਿੱਤਾ, ਤਾਂ ਉਰਦੂ ਨੂੰ ਤੁਸੀਂ ਪਿਛਾੜ ਕੇ ਨਾਲ 4 ਹੋਰ ਰੱਖ ਦਿੱਤੀਆਂ। ਠੀਕ ਆ, ਮੁਬਾਰਕ ਆ। ਹਿੰਦੀ ਤੁਸੀਂ ਲੈ ਆਏ, ਔਰ ਹਿੰਦੀ ਜਿਹੜੀ ਆ ਉਹ ਉਰਾਂ ਹੀ ਬੋਲੀ ਜਾਂਦੀ ਹੈ। ਜਦੋਂ ਆਪਾਂ ਪੰਜਾਬ 'ਚ ਇੱਧਰ ਨੂੰ ਜਾਂਦੇ ਹਾਂ, ਜੰਮੂ ਰੀਜਨ 'ਚ ਜ਼ਿਆਦਾਤਰ ਹਿੰਦੀ ਇੱਥੇ ਹੀ ਬੋਲੀ ਜਾਂਦੀ ਹੈ, ਕਿਉਂਕਿ ਜੰਮੂ ਏਰੀਆ ਜਿਹੜਾ ਤੁਸੀਂ ਦੇਖੋਗੇ ਇੱਥੇ ਹਿੰਦੂ ਵਸੋਂ ਜਿਹੜੀ ਆ ਥੋੜੀ ਹੈਗੀ ਆ। ਅਗਾਂਹ ਜਾ ਕੇ ਡੋਗਰੀ ਦਾ ਬੋਲਬਾਲਾ ਹੁੰਦਾ, ਕਸ਼ਮੀਰੀ ਦਾ ਬੋਲਬਾਲਾ ਹੁੰਦਾ, ਉਰਦੂ ਆ ਜਾਂ ਪੰਜਾਬੀ ਆ। ਪੰਜਾਬੀ ਜਿਹੜੀ ਆ ਉਹ ਸਾਰੀ ਆਬਾਦੀ 'ਚ ਕਿਤੇ ਨਾ ਕਿਤੇ ਤੁਹਾਨੂੰ ਮਿਲ ਜਾਏਗੀ। ਤਾਂ ਉਸ ਭਾਸ਼ਾ ਨੂੰ ਜਿਹੜੀ ਇੱਕ ਤੇ ਇਹ ਆ ਕਿ ਦੇਖੋ, ਨਾਰਦਰਨ ਇੰਡੀਆ ਦੀ ਸਭ ਤੋਂ ਰਿਚ ਭਾਸ਼ਾ ਹੈ ਪੰਜਾਬੀ। ਇਹ ਤੁਸੀਂ ਚਾਹੇ ਕੋਈ ਹਿੰਦੂ ਆ ਪੰਜਾਬੀ, ਚਾਹੇ ਤੁਸੀਂ ਕੋਈ ਮੁਸਲਮਾਨ ਪੰਜਾਬੀ ਹੋ, ਤੁਹਾਨੂੰ ਮਾਣ ਮਾਰ ਜਾਏਗਾ ਕਿ ਕਿੱਥੋਂ ਨਿਕਲੀ ਔਰ ਕਿੱਥੋਂ ਤੱਕ ਆਈ। ਔਰ ਡੋਗਰੀ ਜਿਹੜੀ ਉਹ ਇਹਦੀ ਉਪ ਬੋਲੀ ਹੈ। ਦੇਖੋ, ਕਮਾਲ ਦੀ ਗੱਲ ਹੈ, ਜਿਹਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ। ਤਾਂ ਨਾਰਥਰਨ ਇੰਡੀਆ ਦੇ ਵਿੱਚ ਅੱਜ ਵੀ ਇੱਕ ਰਿਚ ਭਾਸ਼ਾ ਹੈ ਪੰਜਾਬੀ, ਪਰ ਇਹਦਾ ਜੇ ਕੋਈ ਹੈ ਤੌਰ ਤੇ ਤੁਸੀਂ ਮੈਨੂੰ ਦੱਸ ਦਿਓ। ਦੂਜੀ ਚੀਜ਼ ਜਿਹੜੀ ਆ, ਇਹ ਵੇਖੋ ਕਿ ਇਸ ਖਿੱਤੇ ਦਾ ਕਿੱਡਾ ਇਤਿਹਾਸਕ ਮਹੱਤਵ ਆ ਕਿ ਉਹ ਜੋ ਅਧੀਨਗੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਤਾਂ ਉਹ ਡੋਗਰਿਆਂ ਵਾਲੀ, ਤਾਂ ਉਹਨਾਂ ਦੇ ਰਾਜ ਦੇ ਵਿੱਚ ਹੀ ਗਾਂ ਜਾ ਕੇ ਸਿੱਖ ਫੌਜ ਦਾ ਜਰਨੈਲ ਹੈ ਜਿਹੜਾ ਸ਼ਾਇਦ ਜ਼ੋਰਾਵਰ ਸਿੰਘ ਉਹਦਾ ਨਾਮ ਸੀ, ਮੈਂ ਗਲਤ ਨਹੀਂ, ਤੇ ਉਹ ਜਾ ਕੇ ਕਿੱਥੋਂ ਤੱਕ ਚੜ੍ਹਾਈ ਕਰਦਾ, ਮਾਨਸਰੋਵਰ ਝੀਲ ਤੱਕ ਪਹੁੰਚ ਗਈ ਸੀ। ਇਹ ਤੇ ਉਸ ਟਾਈਮ ਨਾ, ਮੈਂ ਤੁਹਾਨੂੰ ਦਿਲਚਸਪ ਗੱਲ ਦੱਸਾਂ, ਉਸ ਟਾਈਮ ਜਿਹੜਾ ਤਿੱਬਤ ਸੀਗਾ, ਤਿੱਬਤ ਤੇ ਚੀਨ ਵਾਲੇ ਰਲ ਕੇ ਆਏ, ਇਹਨਾਂ ਨੂੰ ਖਦੇੜਿਆ ਨਹੀਂ, ਤੇ ਇਹ ਤੇ ਗਾਂ ਦੀ ਗੱਲ ਲੈ ਗਏ ਸੀ ਸਿੱਖ ਤੇ ਢੱਕ ਕੇ ਉਹਨਾਂ ਨੂੰ। ਤਾਂ ਹੀ ਰੌਲਾ ਨਾ ਕਿ ਚਿੰਗ ਡਾਇਨਸਟੀ ਦਾ ਏਰੀਆ ਸੀਗਾ ਇਹ ਸਿੱਖਾਂ ਨੇ ਉਦੋਂ ਹਥਿਆ ਲਿਆ। ਹੁਣ ਦੇਖੋ, ਜਿਨ੍ਹਾਂ ਨੇ ਏਡੀਆਂ ਮੱਲਾਂ ਮਾਰੀਆਂ, ਉਹ ਮਾਨਸਰੋਵਰ ਝੀਲ ਕੇ ਚਲੇ ਗਏ, ਤਾਂ ਤੁਸੀਂ ਉਹਨਾਂ ਦੀ ਬੋਲੀ ਨੂੰ ਉੱਥੇ ਨਹੀਂ ਰੱਖ ਰਹੇ, ਤਾਂ ਯਾਰ ਕਮਾਲ ਦੀ ਗੱਲ। ਔਰ ਜਿਹੜੇ ਉੱਥੋਂ ਦੇ ਲੋਕ ਆ ਜਾਂ ਤੇ ਕਸ਼ਮੀਰੀ ਕਹਿਣ ਕਿ ਹਾਂ ਭਾਈ ਸਾਡੀ ਜਿਹੜੀ ਇੱਥੋਂ ਦੀ ਹੈਗੀ ਆਵਾਮ ਉਹ ਨਹੀਂ ਚਾਹੁੰਦੀ, ਫਿਰ ਤੇ ਗੱਲ ਠੀਕ ਆ, ਫਿਰ ਤੇ ਦਰੁਸਤ ਆ। ਜਦੋਂ ਉੱਥੇ ਕੋਈ ਇਸ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਤਾਂ ਤੁਸੀਂ ਹਿੰਦੀ ਨੂੰ ਠੀਕ ਆ ਪ੍ਰਮੋਟ ਕਰਨਾ ਕਰ ਲਓ, ਪਰ ਇੱਕ ਭਾਸ਼ਾ ਨੂੰ ਤੁਸੀਂ ਉੱਥੇ ਬੋਲਦੇ ਹੋ ਫੜ ਕੇ ਬਾਹਰ ਕਰਕੇ ਤੇ ਦੂਜੀ ਨੂੰ ਉੱਥੇ ਵਾੜਦੇ ਹੋ ਧੱਕੇ ਨਾਲ, ਤਾਂ ਫਿਰ ਦੂਜੀ ਭਾਸ਼ਾ ਦੇ ਨਾਲ ਜੁੜੇ ਲੋਕ, ਜਿਹੜੇ ਜਜ਼ਬਾਤੀ ਲੋਕ ਆ, ਉਹ ਤੁਹਾਡੇ ਪ੍ਰਤੀ ਪਿਆਰ ਸਤਿਕਾਰ ਨਹੀਂ ਰੱਖਣਗੇ, ਆਦਰ ਨਹੀਂ ਰੱਖਣਗੇ, ਉਹਨਾਂ ਤੋਂ ਇਹ ਤਵੱਜੋ ਨਾ ਰੱਖਿਓ, ਇਹ ਤਵੱਕੋ ਨਾ ਰੱਖਿਓ, ਉਹ ਤੁਹਾਨੂੰ ਇਹ ਚੀਜ਼ਾਂ ਨਹੀਂ ਕਰਨਗੇ। ਸੋ ਇਹ ਏਜੰਡੇ ਦੇ ਤਹਿਤ ਸ਼ੁਰੂ ਕਰ ਰਹੇ ਆ, ਗਲਤ ਆ। ਕੱਲ ਆਪਾਂ ਹਿੰਦੀ ਦੀ ਗੱਲ ਕੀਤੀ ਸੀਗੀ ਕਿ ਕਿਸ ਤਰ੍ਹਾਂ ਲੋਕ ਦੇਣ ਤੋਂ ਨਾ ਦਿੱਤਾ, ਤਾਂ ਮੈਂ ਕੱਲ ਵੀ ਕਿਹਾ ਸੀਗਾ ਕਿ ਜਦੋਂ ਤੁਸੀਂ ਭਾਸ਼ਾਵਾਂ ਦਾ ਵਰਗੀਕਰਨ ਕਰ ਦਿੰਦੇ ਹੋ, ਗੁਰਮੁਖੀ ਨੂੰ ਤੁਸੀਂ ਜੋੜ ਦਿੱਤਾ ਸਿੱਖਾਂ ਦੇ ਨਾਲ, ਹਿੰਦੀ ਨੂੰ ਜੋੜ ਦਿੱਤਾ ਹਿੰਦੂਆਂ ਦੇ ਨਾਲ, ਉਰਦੂ ਨੂੰ ਜੋੜ ਦਿੱਤਾ ਤੁਸੀਂ ਮੁਸਲਮਾਨਾਂ ਦੇ ਨਾਲ, ਅੰਗਰੇਜ਼ੀ ਨੂੰ ਜੋੜ ਦਿੱਤਾ ਤੁਸੀਂ ਈਸਾਈਆਂ ਦੇ ਨਾਲ, ਸੰਸਕ੍ਰਿਤ ਨੂੰ ਜੋੜ ਦਿੱਤਾ ਸਨਾਤਨ ਦੇ ਨਾਲ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਕਿਸੇ ਨਾ ਕਿਸੇ ਦਿਨ ਲੋਕਾਂ ਦੇ ਵਿੱਚ ਐਸਾ ਫਾਟਕ ਪਾਉਣਗੀਆਂ ਜਿਸ ਦੇ ਵਿੱਚ ਮੋਹ ਮੁਹੱਬਤ ਏਕਾ ਸ਼ੇਕਾ ਸਭ ਕੁਛ ਡਿੱਗ ਪਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਮੁਲਤਾਨੀ ਕੇਸ ਦੇ ਮਾਮਲੇ ਦੇ ਵਿੱਚ ਪੁਲਿਸ ਅੱਗੇ ਨਹੀਂ ਪੇਸ਼ ਹੋਇਆ ਸੁਮੇਧ ਸੈਣੀ, ਵਾਪਸ ਗਈ ਸਿੱਟ ਦੀ ਟੀਮ। ਹਾਂਜੀ, ਸੁਮੇਧ ਸਿੰਘ ਸੈਣੀ ਨੇ ਕੀ ਹੋਣਾ ਸੀਗਾ ਪੇਸ਼, ਸਭ ਨੂੰ ਪਤਾ ਸੀਗਾ, ਕਿਉਂਕਿ ਸੁਮੇਧ ਸੈਣੀ ਏਡਾ ਚਲਾਕ ਪੁਲਿਸ ਅਫਸਰ ਸੀਗਾ ਨਾ ਕਿ ਇਹਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿੱਦਣ ਬਹਿਸ ਹੋਈ ਆ ਨਾ, ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਏਡਾ ਚਲਾਕ ਆਦਮੀ ਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਕੁਛ ਫਾਈਲਾਂ ਰੱਖੀ ਬੈਠਾ, ਤੇ ਉਹਨਾਂ ਫਾਈਲਾਂ ਨਾਲ ਕੀ ਕਰਦਾ ਹੋਊਗਾ, ਕਦੇ ਸੋਚਿਆ ਤੁਹਾਂ? ਉਹਨਾਂ ਫਾਈਲਾਂ ਦੇ ਨਾਲ ਕਰਦਾ ਕੀ ਹੋਊਗਾ? ਉਹਨਾਂ ਫਾਈਲਾਂ ਦੇ ਵਿੱਚ ਜਿਹੜੇ ਨਾਂ ਹੋਣਗੇ ਉਹ ਨਾ ਕੰਮ ਆਉਣ ਦੇ ਹੋਣਗੇ, ਕਿਸੇ ਤੋਂ ਕੰਮ ਕਢਾਇਆ ਜਾਂਦਾ ਹੋਊਗਾ, ਕਿਸੇ ਨੂੰ ਬਚਾ ਕੇ ਤੇ ਕਿਸੇ ਨੂੰ ਫਸਾ ਕੇ ਕੰਮ ਕਢਾਇਆ ਜਾਂਦਾ ਹੋਊਗਾ। ਸੋ ਜਿਹੜਾ ਏਡਾ ਚਲਾਕ ਆ, ਦੱਸਦੇ ਆ ਜਿਹੜੇ ਜ਼ਾਤੀ ਤੌਰ ਤੇ ਜਾਣਦੇ ਆ ਜਾਂ ਇਹਦੇ ਹੇਠੋਂ ਤਸ਼ੱਦਦ ਦੇ ਲੰਘੇ ਆ, ਉਹਨਾਂ ਦੇ ਡਰਪੋਕ ਬਹੁਤ ਆ। ਸੋ ਇਹਨੂੰ ਇਸ ਚੀਜ਼ ਦਾ ਇਲਮ ਕਹਿ ਲਓ ਜਾਂ ਡਰ ਕਹਿ ਲਓ ਕਿ ਜੇ ਮੈਂ SIT ਦੇ ਸਾਹਮਣੇ ਕਿਹਾ
ਤੇ ਹੋ ਸਕਦਾ ਮੈਨੂੰ ਕਿਸੇ ਹੋਰ ਮੁਕੱਦਮੇ ਦੇ ਵਿੱਚ ਫਸਾ ਕੇ ਤੇ ਚੱਕ ਲੋ ਹੋ ਜਾਏ। ਹੁਣ ਜਿਹੜਾ ਬੰਦਾ ਇਹੋ ਜਿਹੀ ਸੋਚ ਰੱਖਦਾ ਉਹ ਤੋੜ ਵੀ ਰੱਖਦਾ ਹੁੰਦਾ। ਦੇਖੋ ਜਿਹੜਾ ਦੂਰ ਦੀ ਸੋਚਦਾ ਨਾ ਉਹ ਤੋੜ ਵੀ ਰੱਖਦਾ ਉਹਨਾਂ ਚੀਜ਼ਾਂ ਦਾ। ਤਾਂ ਇਹਨੇ ਫਿਰ SIT ਦੇ ਸਾਹਮਣੇ ਪੇਸ਼ ਹੋਣ ਦੀ ਬਜਾਏ ਇਹ ਆਪਸ਼ਨ ਚੁਣਿਆ ਕਿ ਹਾਈ ਕੋਰਟ ਚਲ ਗਿਆ। ਹਾਈ ਕੋਰਟ ਦੇ ਵਿੱਚ ਜਾ ਕੇ ਇਹਨੇ ਤੌਖਲਾ ਪ੍ਰਗਟਾਇਆ ਕਿ ਮੈਨੂੰ ਗਾਂ ਕਿਸੇ ਨਜਾਇਜ਼ ਕੇਸ ਦੇ ਵਿੱਚ ਫਸਾ ਸਕਦੇ, ਕਿਉਂਕਿ ਸੁਪਰੀਮ ਕੋਰਟ ਕੋਲੋਂ ਇਹਨੂੰ ਇੰਟਰਮ ਰਾਹਤ ਮਿਲੀ ਹੋਈ ਆ, ਬੇਲ ਮਿਲੀ ਹੋਈ ਆ। ਤਾਂ ਜਦੋਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੋਵੇ ਤਾਂ ਫਿਰ ਇਟਲੀ ਕੋਰਟ ਜਿਹੜੀ ਆ ਉਹ ਕੰਸੀਡਰ ਕਰ ਲੈਂਦੀ ਹੈ ਇਹੋ ਜਿਹੀ ਦਰਖਾਸਤ ਨੂੰ ਕਿ ਹਾਂ ਭਾਈ ਹੋ ਸਕਦਾ ਕਿ ਇਹ ਕੋਈ ਮਾਮਲਾ ਐਸਾ ਬਣਾ ਦੇਣ ਜਿਹਦੇ ਵਿੱਚ ਫਸਾ ਕੇ ਤੇ ਇਹਦੀਆਂ ਮੁਸ਼ਕਿਲਾਂ ਦਾ ਵਾਧਾ ਹੋ ਜਾਵੇ, ਜਦ ਕਿ ਇਸੇ ਤਰ੍ਹਾਂ ਦੇ ਮਾਮਲੇ 'ਚ ਇਹਨੂੰ ਇੱਕ ਰਾਹਤ ਦਿੱਤੀ ਗਈ ਆ। ਸੋ ਇਸ ਕਰਕੇ ਪੇਸ਼ ਨਹੀਂ ਹੋਇਆ। ਤਾਂ ਹੁਣ ਉਹਨੇ ਹਾਈ ਕੋਰਟ ਨੇ ਜੋ ਇੱਕ ਰਾਹਤ ਦਿੱਤੀ ਆ ਉਹ ਬੜੀ ਵੱਡੀ ਰਾਹਤ ਹੈ ਇਹਦੇ ਵਾਸਤੇ। ਰਾਹਤ ਇਉਂ ਆ ਕਿ ਇਹਨੂੰ ਬਲੈਂਕੇਟ ਬੇਲ ਮਿਲ ਗਈ ਆ, ਔਰ ਉਹ ਬਲੈਂਕੇਟ ਬੇਲ ਜਿਹੜੀ ਆ ਉਹ ਮਿਲੀ ਆ ਕਿ ਪੂਰੀ ਸਰਵਿਸ ਦੇ ਦੌਰਾਨ ਜੇ ਕੁਛ ਇਹਨੇ ਕੀਤਾ ਉਹ ਕਿਸੇ ਵੀ ਕੇਸ ਦੇ ਵਿੱਚ ਹੁਣ ਇਹਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ। ਜੇ ਮੰਨ ਲਓ ਸਮੇਤ ਸੈਣੀ ਹਾਈ ਕੋਰਟ ਨਾ ਜਾ ਕੇ SIT ਦੇ ਸਾਹਮਣੇ ਪੇਸ਼ ਨਾ ਹੁੰਦਾ ਤੇ ਆ ਜਿਹੜੀ ਪਰਸੋਂ ਤਰੀਕ ਆ ਉੱਥੇ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਇਹਨਾਂ ਨੇ ਜਾ ਕੇ ਜਵਾਬ ਦਾਖਲ ਕਰਨਾ, ਇਹਨਾਂ ਨੇ ਤਾਂ ਬੜੀ ਆਸਾਨੀ ਨਾਲ ਕਹਿ ਦੇਣਾ ਸੀ ਕਿ ਦੇਖੋ ਤੁਸੀਂ ਸਮੇਤ ਸੈਣੀ ਨੂੰ ਹਦਾਇਤ ਕੀਤੀ ਸੀਗੀ ਕਿ ਜਾਂਚ ਪੜਤਾਲ 'ਚ ਤੂੰ ਸਹਿਯੋਗ ਕਰਨਾ, ਤੇ ਉਹ ਤੇ ਸਾਡੇ ਸਾਹਮਣੇ ਪੇਸ਼ ਹੀ ਨਹੀਂ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਦਾ ਸਮੇਤ ਸੈਣੀ ਨੂੰ ਕਿਤੇ ਨਾ ਕਿਤੇ ਅੰਦਾਜ਼ਾ ਸੀਗਾ। ਤਾਂ ਉਹਨੇ ਇਸ ਅਗਾਊ ਡਰ ਨੂੰ ਆ ਜਿਹੜਾ ਉਹ ਪੱਕਿਆਂ ਕਰਦਿਆਂ ਆਪ ਦਾ ਬੰਦੋਬਸਤ ਕਰ ਲਿਆ ਵਾ। ਵੈਸੇ ਇੱਕ ਗੱਲ ਜਿਹੜੀ ਆ ਉਹ ਨਿਕਲ ਕੇ ਆ ਰਹੀ ਆ ਕਿ ਦੱਸਦੇ ਆ ਕਿ ਜਦੋਂ ਇਹ ਵਿਜੀਲੈਂਸ ਦਾ ਮੁਖੀ ਸੀਗਾ ਬਾਦਲਾਂ ਦੀ ਸਰਕਾਰ ਵੇਲੇ, ਉਦੋਂ ਕਾਂਗਰਸੀਆਂ ਨੂੰ ਜਿਹੜਾ ਵਟਣਾ ਇਹਨਾਂ ਨੇ ਚਾੜਿਆ ਸੀਗਾ ਉਹਦੇ ਵਿੱਚ ਇੱਕ ਬੰਦੇ ਨੂੰ ਦੱਸਦੇ ਆ ਕਿ ਜ਼ਾਤੀ ਤੌਰ ਤੇ ਨੇ ਬਹੁਤ ਤੰਗ ਪਰੇਸ਼ਾਨ ਕੀਤਾ, ਜੇਲ੍ਹ ਤੱਕ ਪਿੱਛਾ ਕੀਤਾ ਉਹਦਾ। ਉਸੇ ਬੰਦੇ ਦੀ ਬਦੌਲਤ ਹੀ ਹੁਣ ਜੇ ਕਹੋ ਤਾਂ ਇਹ ਸਾਰਾ ਮਾਮਲਾ ਇੱਥੋਂ ਤੱਕ ਭਖਿਆ ਪਿਆ। ਉਹ ਬੰਦਾ ਇਹਦੀ ਜਾਨ ਛੱਡਣੀ ਨਹੀਂ ਚਾਹੁੰਦਾ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਕੈਬਨਿਟ ਵੱਲੋਂ ਪੰਜਾਬ ਰਾਜ ਚੌਕਸੀ ਕਮਿਸ਼ਨ ਦੀ ਸਥਾਪਨਾ ਨੂੰ ਮਨਜ਼ੂਰੀ। ਹਾਂਜੀ ਦੇਖੋ, ਇਹਨਾਂ ਨੇ 2006 ਦੇ ਵਿੱਚ ਵੀ ਇੱਕ ਇਹੋ ਜਿਹਾ ਕਮਿਸ਼ਨ ਕਾਇਮ ਕਰਨ ਦਾ ਰਾਹ ਪੱਧਰਾ ਕੀਤਾ ਸੀ, ਜਿਹਨੂੰ ਅਕਾਲੀਆਂ ਨੇ 2007 ਵਿੱਚ ਮਤਲਬ ਕਿ ਭੰਗ ਕਰ ਦਿੱਤਾ ਸੀਗਾ। ਤਾਂ ਹੁਣ ਇਹਨਾਂ ਦੇ ਕੋਲ ਇੱਕ ਇਸ ਤਰ੍ਹਾਂ ਦਾ ਕਮਿਸ਼ਨ ਹੋਏਗਾ ਜਿਹੜਾ ਮਤਲਬ ਕਿ ਨਾ ਸਿਰਫ ਸਰਕਾਰੀ ਕਰਮਚਾਰੀਆਂ ਦੇ ਖਿਲਾਫ ਜਾਂਚ ਪੜਤਾਲ ਕਰ ਸਕੇਗਾ, ਬਲਕਿ ਵਿਜੀਲੈਂਸ ਦੇ ਮਾਮਲਿਆਂ ਵਿੱਚ ਚੱਲ ਰਹੀ ਜਾਂਚ ਸੰਬੰਧੀ ਸਲਾਹ ਵੀ ਦੇ ਸਕੇਗਾ। ਇਸ ਨੂੰ ਇਹ ਵੀ ਅਧਿਕਾਰ ਹੋਵੇਗਾ ਕਿ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਜ਼ਿੰਮੇਵਾਰੀ ਠੀਕ ਢੰਗ ਨਾਲ ਇਹ ਨਿਭਾਉਂਦੇ ਆ ਜਾਂ ਨਹੀਂ ਨਿਭਾਉਂਦੇ, ਉਹਦਾ ਵੀ ਇਹ ਵਿਸ਼ਲੇਸ਼ਣ ਕਰ ਸਕਦੇ ਆ, ਪ੍ਰਚੂਰ ਕਰ ਸਕਦੇ ਉਹਦੇ ਬਾਰੇ ਵੀ। ਇਸ ਦੇ ਨਾਲ ਕਮਿਸ਼ਨ ਨੂੰ ਇਹ ਅਧਿਕਾਰ ਹੋਣਗੇ ਕਿ ਸਰਕਾਰੀ ਮੁਲਾਜ਼ਮਾਂ ਖਿਲਾਫ, ਜਿਵੇਂ ਮੈਂ ਤੁਹਾਨੂੰ ਕਿਹਾ, ਕਿ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਹੋਰ ਅਪਰਾਧਾਂ ਤਹਿਤ ਲਾਏ ਗਏ ਇਲਜ਼ਾਮਾਂ ਦੀ ਜਾਂਚ ਦਾ ਨਿਰਦੇਸ਼ ਦੇਵੇ ਜਾਂ ਖੁਦ ਜਾਂਚ ਕਰੇ। ਹੁਣ ਇਹ ਇੱਕ ਬਹੁਤ ਵੱਡਾ ਹੋਏਗਾ ਆਪਸ਼ਨ ਇਹਨਾਂ ਦੇ ਕੋਲ, ਮਤਲਬ ਕਿ ਵਿਜੀਲੈਂਸ ਦੇ ਉੱਤੇ ਇਹ ਕਮਿਸ਼ਨ ਹੋਏਗਾ। ਇਹ ਦੇਖੇਗਾ ਕਿਸੇ ਖਾਸ ਮਾਮਲੇ ਦੇ ਵਿੱਚ ਕਿਸੇ ਖਾਸ ਸਰਕਾਰੀ ਕਰਮਚਾਰੀ ਦੀ ਜਾਂਚ ਰੁਕਵਾਉਣੀ ਹੈ ਜਾਂ ਕਰਵਾਉਣੀ ਹੈ ਦੇ ਹੱਥ 'ਚ ਹੋਏਗਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਅਧਿਕਾਰ ਹੋਏਗਾ। ਤਾਂ ਇਸ ਜਿਹੜੀ ਵਰਚੁਅਲ ਕੈਬਨਿਟ ਮੀਟਿੰਗ ਹੋਈ ਆ, ਇਹਦੇ ਵਿੱਚ ਇਹ ਫੈਸਲਾ ਹੋਇਆ ਕਿ ਕਮਿਸ਼ਨ ਦਾ ਚੇਅਰਪਰਸਨ ਹੈ ਜਿਹੜਾ ਸੂਬੇ ਦੇ ਮੁੱਖ ਚੌਕਸੀ ਕਮਿਸ਼ਨਰ ਵਜੋਂ ਹੋਏਗਾ, ਤੇ ਉਹਦੀ ਨਿਯੁਕਤੀ ਜਿਹੜੀ ਆ 3 ਵਿਅਕਤੀਆਂ ਵਿੱਚੋਂ ਕੀਤੀ ਜਾਵੇਗੀ, ਜੋ ਜਾਂ ਤਾਂ ਹਾਈ ਕੋਰਟ ਦਾ ਮੌਜੂਦਾ ਜਾਂ ਸੇਵਾ ਮੁਕਤ ਜੱਜ ਹੋਵੇ ਜਾਂ ਭਾਰਤ ਸਰਕਾਰ ਦੇ ਸਕੱਤਰ ਅਹੁਦੇ ਅਤੇ ਦਰਖਾਸਤ ਦੇ ਬਰਾਬਰ ਦਾ ਵੀ ਅਫਸਰ ਹੋਵੇ। ਹੁਣ ਇਹ ਜੋ ਸਾਰੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਹੱਦ ਤੱਕ ਕਮਿਸ਼ਨ ਹੈ ਜਿਹੜਾ ਉਹ ਸਰਕਾਰ ਦਾ ਹੀ ਹੋਊਗਾ। ਕਿਉਂਕਿ ਇਹਦੇ ਵਿੱਚ ਜਿਹੜੇ ਮੈਂਬਰਾਂ ਹੋਣਗੇ, ਇਹ ਨਿਯੁਕਤੀਆਂ ਵੀ ਜਿਹੜੀਆਂ ਸਾਰੀਆਂ, ਜਿਵੇਂ ਕਿਹਾ ਮੈਂ ਤੁਹਾਨੂੰ, ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਇੱਕ ਕਮੇਟੀ ਦੀਆਂ ਸਿਫਾਰਸ਼ਾਂ ਤੇ ਕੀਤੀ ਜਾ ਰਹੀ ਆ। ਠੀਕ ਹੈ ਨਾ, ਇਹ ਸਾਰੀਆਂ ਜਿਹੜੀਆਂ ਨਿਯੁਕਤੀਆਂ ਉਹ ਮੁੱਖ ਮੰਤਰੀ ਦੀ ਸਿਫਾਰਿਸ਼ ਤੇ ਕੀਤੀਆਂ ਜਾਣੀਆਂ। ਤੇ ਬਾਕੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਮੈਂਬਰ ਹੋਣਗੇ, ਚੇਅਰਪਰਸਨ ਵਗੈਰਾ ਦੀ ਨਿਯੁਕਤੀ ਜਿਹੜੀ ਆ ਉਹ ਇੱਧਰ ਇੱਕ ਕਮੇਟੀ ਕਰੇਗੀ, ਤੇ ਬਾਕੀ ਮੈਂਬਰਾਂ ਵਿੱਚ ਕੌਣ ਹੋਏਗਾ, ਉਹ ਪੰਜਾਬ ਵਿਧਾਨ ਸਭਾ ਦਾ ਸਪੀਕਰ ਅਤੇ ਮੰਤਰੀ ਮੰਡਲ ਦਾ ਸਭ ਤੋਂ ਸੀਨੀਅਰ ਮੈਂਬਰ ਹੈ ਜਿਹੜਾ ਉਹ ਸ਼ਾਮਲ ਹੋਏਗਾ ਕਿ ਕਿਹੜੇ ਕਿਹੜੇ ਮੈਂਬਰ ਚੁਣੇ ਜਾਣ। ਮਤਲਬ ਕਿ ਸਾਰਾ ਫੈਸਲਾ ਕਿਹਨੇ ਕਰਨਾ ਹੈ, ਜਾਂ ਤੇ ਮੰਤਰੀ ਜਾਂ ਸਪੀਕਰ ਤੇ ਜਾਂ ਮੁੱਖ ਮੰਤਰੀ, ਮਤਲਬ ਕਿ ਸਰਕਾਰ ਨੇ ਕਰਨਾ। ਸਰਕਾਰ ਦਾ ਇੱਕ ਕਮਿਸ਼ਨ ਬਣ ਜਾਏਗਾ ਸਿੱਧਾ। ਇਹਦਾ ਜੇ ਆਪਾਂ ਕਨਕਲੂਜਨ ਕੱਢਣਾ ਹੋਵੇ, ਸਿੱਟਾ ਕੱਢਣਾ ਹੋਵੇ,
ਜਾਂ ਕਹਿ ਲਓ ਕਿ ਨਿਚੋੜ ਕੱਢਣਾ ਹੁੰਦੀ ਕਿ ਇੱਕ ਕਮਿਸ਼ਨ ਹੈ ਦਾ ਕਿ ਜਿਹੜੇ ਬੰਦੇ ਨੂੰ ਚੱਕਣਾ ਸੋ ਚੱਕ ਲਓ, ਜਿਹੜੇ ਬੰਦੇ ਨੂੰ ਥੱਲੇ ਰੱਖਣਾ ਰੱਖ ਲਓ, ਤੇ ਜਿਹੜੇ ਬੰਦੇ ਨੂੰ ਬਾਹਰ ਬਚਾ ਕੇ ਪਾਸੇ ਸਾਈਡ ਤੇ ਧੱਕਣਾ ਤੇ ਧੱਕ ਲਓ, ਕੋਈ ਚੱਕਰ ਨਹੀਂ। ਜੀ ਜੀ ਜੀ। ਤੇ ਮਿੰਟੂ ਜੀ, ਕਰੋਨਾ ਦੇ ਨਾਲ ਸੰਬੰਧਿਤ ਕੀ ਕੁਛ ਨਵੇਂ ਕੋਈ ਰੂਲ ਵਗੈਰਾ, ਕੁਛ ਕਾਨੂੰਨ, ਕੁਛ ਢਿੱਲਾਂ, ਕੁਛ ਰੋਕਾਂ, ਕੁਛ ਹੈ ਕੀ ਅਪਡੇਟਸ ਨੇ? ਨਹੀਂ, ਪੰਜਾਬ ਦੇ ਵਿੱਚ ਤੇ ਹੁਣ ਕਹਿ ਲਓ ਕਿ ਕੋਈ ਰੋਕ ਟੋਕ ਨਹੀਂ ਹੈਗੀ। ਸਭ ਜਦੋਂ ਕਾਂਗਰਸੀ ਚੜੇ ਫਿਰਦੇ ਆ, ਮਤਲਬ ਕਿ ਇੱਕ ਦੂਜੇ ਦੇ ਮੋਢਿਆਂ ਤੇ। ਹੁਣ ਕਰੋਨਾ ਤੇ ਗਿਆ ਮਸਲੇ ਜਦੋਂ ਵੱਡੇ ਹੋ ਜਾਣ, ਲੜਾਈਆਂ ਜਦੋਂ ਰੋਜੀ ਰੋਟੀ ਦੀਆਂ ਬਣ ਜਾਣ, ਫਿਰ ਤੁਹਾਨੂੰ ਪਤਾ ਹੀ ਹੈ ਕਿ ਕੀ ਕੁਛ ਹੁੰਦਾ ਹੈ। ਖੈਰ, ਵੱਡੀ ਖਬਰ ਇਹ ਆ ਕਿ ਸਾਊਦੀ ਨੇ ਭਾਰਤ ਜਾਣ ਆਉਣ ਵਾਲੀਆਂ ਫਲਾਈਟਾਂ ਤੇ ਪਾਬੰਦੀ ਲਾ ਦਿੱਤੀ ਆ। ਵੱਡੀ ਖਬਰ ਆ। ਨਾਲ ਮੇਰੇ ਖਿਆਲ ਦੇ ਨਾਲ ਬ੍ਰਾਜ਼ੀਲ ਤੇ ਅਰਜਨਟਾਈਨਾ ਤੇ ਵੀ ਪਾਬੰਦੀ ਉਹਨਾਂ ਨੇ ਕਰ ਦਿੱਤੀ। ਉਹਨਾਂ ਕਿਹਾ ਕਿ ਜਿਹੜਾ ਵੀ ਕੋਈ 14 ਦਿਨ ਤੱਕ ਉੱਥੇ ਰਿਹਾ ਅਸੀਂ ਉਹਨੂੰ ਵਾਪਸ ਨਹੀਂ ਹੋ ਦਿਆਂਗੇ। ਸੋ ਸਿੱਧੀ ਸਾਦੀ ਗੱਲ ਹੈ। ਤੇ ਜੇ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ, 83,327 ਮਾਮਲੇ ਇੰਡੀਆ 'ਚ, ਔਰ ਇਸ ਤੋਂ ਇਲਾਵਾ ਗਿਣਤੀ ਹੋ ਗਈ 56,46,011। ਔਰ ਜੇ ਮੌਤਾਂ ਦੇਖੀਏ, ਪਿਛਲੇ 24 ਘੰਟੇ ਦੇ ਦੌਰਾਨ 1,085 ਮੌਤ ਹੋਈ ਹੈ। ਔਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਮੌਤਾਂ ਦਾ ਕੁੱਲ ਅੰਕੜਾ ਉਹ ਹੈ 90,000 ਦੀ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ 1 ਲੱਖ ਤੋਂ ਪਾਰ ਗਿਣਤੀ ਜਿਹੜੀ ਆ ਉਹ ਗਈ ਚਲੀ ਆ। ਅੱਜ ਵੀ 20-25 ਮੌਤਾਂ ਜਿਹੜੀਆਂ ਉਹ ਹੋ ਗਈਆਂ ਸਨ ਦੁਪਹਿਰ ਦੀ। ਉਸ ਤੋਂ ਬਾਅਦ ਕੀ ਅੰਕੜਾ ਅਪਡੇਟ ਹੋਇਆ ਉਹਦੇ ਬਾਰੇ ਨਹੀਂ ਪਤਾ। ਦੀਪਿੰਦਰ ਸਿੰਘ ਢਿੱਲੋਂ ਤੋਂ ਬਾਅਦ ਉਹਨਾਂ ਦੇ ਪੁੱਤਰ ਹੈ ਜਿਹੜੇ ਉਦੈਵੀਰ ਸਿੰਘ ਢਿੱਲੋਂ, ਉਹਨਾਂ ਨੂੰ ਵੀ ਕਰੋਨਾ ਹੋਇਆ। ਤੇ ਕਰੋਨਾ ਦੇ ਚੱਲਦਿਆਂ ਸਮੇਂ ਤੋਂ ਪਹਿਲਾਂ ਹੀ ਰਾਜ ਸਭਾ ਦਾ ਮਾਨਸੂਨ ਇਜਲਾਸ ਹੈ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੈ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOB